ਦਾਦਾ ਜੀ ਦਾ ਨਾਂ ਸੀ ਸਰਦਾਰ ਖਾਨ। ਸਰਦਾਰ ਖਾਨ। ਤੇ ਮੇਰੀ ਦਾਦੀ ਬੜੀ ਮਸ਼ਹੂਰ ਸੀ ਉਹ ਆਪਣੇ ਇਲਾਕੇ ਦੇ ਵਿੱਚ, ਅੱਛਾ। ਜਿਹਨੂੰ ਦਾਦੀ ਮੇਰੀ ਨੂੰ ਕਹਿੰਦੇ ਸੀ ਫੱਜੋ ਚਕੋੜਨ। ਵਾਹ 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 ਵਾਹ। ਅੱਛਾ ਦਾਦੀ ਜੀ। ਮੇਰੀ ਦਾ ਨਾਂ ਫਜ਼ਲਾ ਨਾਂ ਸੀ। ਅੱਛਾ। ਤੇ ਦਾਦੀ ਮੇਰੀ ਦਾ ਨਾਂ ਬੜਾ ਮਸ਼ਹੂਰ, ਜਿਹੜੇ ਕਿ ਸਰਦਾਰ ਕਮਿਊਨਿਟੀ ਇੰਡੀਆ ਦੇ ਵਿੱਚ ਵੀ ਬੜਾ ਜਾਣਦੀ ਉਹ, ਅੱਛਾ। ਜਿਹੜੇ ਇੱਥੇ ਰਹਿ ਕੇ ਗਏ। ਉਹਨਾਂ ਦੇ ਮਸ਼ਹੂਰ ਹੋਣ ਦੀ ਕੋਈ ਵਜ੍ਹਾ ਸਾਨੂੰ ਜ਼ਰੂਰ ਦੱਸ। ਕਹਿ ਲਓ ਕਿ ਜਿੱਦਾਂ ਅਸੀਂ ਵਜਦਾਨੀ ਕੈਫੀਅਤ ਕਹਿੰਦੇ ਆ, ਉਹ ਜੀ। ਵਜ੍ਹਾ ਚ ਆ ਗਈ ਤੇ ਆਪਣੇ ਨਾਲ ਉਹ ਦੀਵਾਰ ਨਾਲ ਨਾ ਆਪਣੇ ਹੱਥ ਨੂੰ ਮਾਰਨ ਲੱਗ ਪਈ। ਜੀ। ਉਹ ਕਿਹੜਾ ਤੁਸੀਂ ਮਤਲਬ ਕਿ ਉਹਨੂੰ ਸੁਣਾਇਆ ਸੀ ਬੋਲ, ਜਾਂ ਕਿਹੜਾ ਸੁਣਾਇਆ? ਜੀ ਉਹ ਮੈਂ ਤੁਹਾਨੂੰ ਸੁਣਾ ਕੇ ਪੇਸ਼ ਹਾਂ ਕਰਦਾ। ਜੀ ਜ਼ਰੂਰ ਜ਼ਰੂਰ। ਪੀ ਕੇ ਲਹੂ ਲੋਕਾਂ ਦਾ, ਪੀ ਕੇ ਲਹੂ ਲੋਕਾਂ ਦਾ, ਬਣੇ ਮੂੰਹ ਜ਼ੋਰ ਵੇ, ਅਸਾਂ ਗੁੱਟ ਪੀਤੀ ਏ ਤੇ ਮਚ ਗਿਆ ਸ਼ੋਰ ਵੇ। ਤੇ ਮੇਰੇ ਵਾਲਾ ਸਾਹਿਬ ਦੀ ਵੀ ਬਹੁਤ ਅੱਛੀ ਆਵਾਜ਼ ਸੀ। ਹਾਂ। ਉਸ ਤੋਂ ਬਾਅਦ ਮੇਰਾ ਛੋਟਾ ਭਾਈ ਹੋਇਆ ਮਲਕ ਸਿਕੰਦਰ, ਤੇ ਉਹਨਾਂ ਦਾ ਗਾਣਾ ਵੀ ਬੜਾ ਪਪੂਲਰ ਹੋਇਆ ਸੀ ਮਾਚਸ ਤੇ। ਉਹਨਾਂ ਨੇ ਗਾਣਾ ਬੋਲਿਆ, ਅੱਲਾ ਜਾਣੇ ਵੀ ਮਾਹੀ ਤੇਰਾ ਪਿਆਰ ਕੀ ਹੈ। ਔਰ ਜਿਹੜੇ ਮਾਚਸ ਦੀ ਡੱਬੀ ਵਜਾਉਂਦੇ ਜਿਹੜੀ ਨੇ, ਮਾਚਸ ਦੀ ਡੱਬੀ ਵਜਾਉਂਦੇ ਉਹ ਨੇ, ਤੁਹਾਡੇ ਭਰਾ ਨੇ? ਉਹ ਮੇਰੇ ਛੋਟੇ ਭਾਈ ਨੇ। ਅੱਛਾ ਅੱਛਾ। ਹਾਂ ਹਾਂ। ਤੇ ਉਹਨਾਂ ਦਾ ਗਾਣਾ ਬੜਾ ਮਸ਼ਹੂਰ ਹੈ। ਜੀ ਜੀ, ਇਸ ਤਰ੍ਹਾਂ ਹੀ। ਮਾਸ਼ਾਅੱਲਾ ਉਹਨਾਂ ਦੀ ਆਵਾਜ਼ ਵੀ ਬੜੀ ਹੈ। ਠੀਕ ਹੈ। ਤੇ ਉਂਝ ਵੀ ਮਲੰਗ ਆਦਮੀ ਸੀ। ਹੈ ਹਾਂ ਹਾਂ ਹਾਂ। ਕੱਲਿਓ ਕੌਣ ਸੀ ਤੇਰੇ ਨਾਲ, ਕੱਲਿਓ ਕੌਣ ਸੀ ਤੇਰੇ ਨਾਲ। ਵਾਹ ਜਿੰਦੇ ਵਾਸਤੇ ਰਹੋ, ਜਿੰਦੇ ਵਾਸਤੇ ਰਹੋ। ਇਸ ਤੋਂ ਬਾਅਦ ਗੋਰੀ ਦੇ ਜੋ ਰਿਮਾਰਕ ਸਨ, ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਜ਼ੁਬਾਨੀ ਐਕਸਪਲੇਨ ਕਰੋ। ਉਹਨੇ ਫਿਰ ਕੀ ਕਿਹਾ? ਵੀਜ਼ਾ ਤੁਹਾਨੂੰ ਮਿਲਿਆ? अस्सलाम वालेकुम जानी साहब। जी वालेकुम सलाम। ਕੀ ਹਾਲ ਹੈ? ਠੀਕ ਠਾਕ ਹੋ? जी अल्लाह का शुक्र। ਜੀ ਜਾਨੀ ਤੁਹਾਡਾ ਨਾਂ ਨਿਕਨੇਮ ਮੈਨੂੰ ਲੱਗ ਰਿਹਾ ਵੇ। ਜੀ ਜੀ। ਜਾਂ ਜਿੱਦਾਂ ਪਿਆਰ ਨਾਲ ਲੋਕ ਤੁਹਾਨੂੰ ਹੈ ਨਾ जानी कहते हैं। ਕਿਸੇ ਨੂੰ ਪੱਪੂ ਕਹਿ ਦੇਣਾ, जी ਹਾਂਜੀ, ਜੀ। ਕਿਸੇ ਨੇ ਮਤਲਬ ਉਹਦਾ ਨਾਮ ਅਰਸ਼ਦ ਤੇ ਅੱਛਾ ਕਹਿ ਦੇਣਾ, ਹਾਂਜੀ। ਜੀ। ਇਸੇ ਤਰ੍ਹਾਂ ਹੀ ਮਤਲਬ ਕਿ ਤੁਹਾਡਾ ਨਿਕਨੇਮ ਜਾਨੀ। जी ਤੁਹਾਡਾ ਰੀਅਲ ਨੇਮ ਕੀ ਹੈ ਜੀ? जी मेरा रियल नेम जरा मेरी माँ ने रखा खालिक अमीन। ਖਾਲਕ ਅਮੀਨ। जी जी। ਠੀਕ ਹੈ। ਤੇ ਇਹ ਜਾਨੀ ਤੁਹਾਨੂੰ ਨਾਮ ਕਿੱਦਾਂ ਮਿਲਿਆ ਜੀ? ਥੋੜਾ ਇਹਦੇ ਬਾਰੇ ਵੀ ਰੋਸ਼ਨੀ ਪਾ ਰਹੇ ਜੀ। ये एक्चुअली जानी मेरा दोस्त सी। ਅੱਛਾ। अल्लाह जंत नसीब करो फौत हो चुका है। ਉਹ ਆਮੀਨ। ਤੇ ਕੋਟਲੇ ਦੇ ਕਕਰਾਲੀ ਗੁਜਰਾਤ ਦੇ ਵਿੱਚ ਇੱਕ ਕਸਬਾ ਹੈ, ਅੱਛਾ। ਬੜਾ ਮਸ਼ਹੂਰ ਹੈ। ਉਹਦੇ ਨਾਲ ਉਹਨਾਂ ਦਾ ਕੋਈ ਕਿਲੋਮੀਟਰ ਤੋਂ ਨਗੜਿਆਲ ਪਿੰਡ ਹੈ। ਠੀਕ ਹੈ। ਇਹ ਜਾਨੀ ਉੱਥੇ ਦਾ ਹੋਇਆ ਹੈ। ਉਹਦਾ ਨਾਮ ਸੀ ਅਮਜਦ ਨਜ਼ੀਰ ਜਾਨੀ। ਅੱਛਾ ਜੀ। ਉਹ ਮੇਰੇ ਦੋਸਤ ਫੌਤ ਹੋ ਗਿਆ। ਉਸ ਤੋਂ ਬਾਅਦ ਮੈਂ ਆਪਣਾ ਨਾਂ ਦੇ ਨਾਲ ਜਾਨੀ ਲਾ ਲਿਆ। ਵਾਹ ਜੀ ਵਾਹ। ਜੀ ਜੀ। ਆਪਣੇ ਦੋਸਤ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਵਾਸਤੇ। ਜੀ ਜ਼ਿੰਦਾ ਰੱਖਣ ਵਾਸਤੇ। ਜ਼ਿੰਦਾ ਤਾਂ ਵੈਸੇ ਵੀ ਹੈ ਤੁਹਾਡੇ ਦਿਲ ਦੇ ਵਿੱਚ, ਜੀ ਜੀ। ਲੇਕਿਨ ਤੁਸੀਂ ਉਹਨਾਂ ਦਾ ਨਾਮ ਆਪਣੇ ਨਾਂ ਦੇ ਨਾਲ ਜੋੜ ਨਾਲ ਲਿਆ। ਨਾਲ ਜੋੜ ਲਿਆ, ਬਿਲਕੁਲ। ਠੀਕ ਹੈ ਜੀ। ਜੀ ਸਲਾਮ ਹੈ ਤੁਹਾਡੀ ਵਫਾਦਾਰੀ ਨੂੰ ਜੀ। ਇੱਕ ਵਫਾ ਹੈ ਤੁਹਾਡੀ ਆਪਣੇ ਦੋਸਤ ਦੇ ਨਾਲ। ਇੱਕ ਜੀ, ਮੈਂ ਜੀ। ਸਮਝਦਾ ਕਿ ਬੜਾ ਅੱਛਾ ਮੈਸੇਜ ਵੀ ਹੈ ਜੀ ਜੀ। ਅੱਜ ਕੱਲ੍ਹ ਦੇ ਜੋ ਯੰਗਸਟਰ ਨੇ ਉਹਨਾਂ ਵਾਸਤੇ। ਜੀ ਜੀ। ਅੱਛਾ, ਗੁਜਰਾਤ ਦਾ ਤੁਸੀਂ ਜ਼ਿਕਰ ਕੀਤਾ ਤੇ ਸੋਹਣੀ ਦਾ ਜ਼ਿਕਰ ਮੈਂ ਜ਼ਰੂਰ ਕਰਾਂਗਾ ਕਿ ਤੁਸੀਂ ਸੋਹਣੀ ਦੇ ਸ਼ਹਿਰ ਦੇ ਹੋ। ਜੀ ਬਿਲਕੁਲ। ਹਾਂਜੀ ਬਿਲਕੁਲ। ਠੀਕ ਹੈ। ਤੇ ਆਪਣਾ ਪਿੰਡ ਖਾਸ ਤੁਸੀਂ ਗੁਜਰਾਤ ਸਿਟੀ ਦੇ ਜਾਂ ਕੋਈ ਪਿੰਡ ਹੈ ਤੁਹਾਡਾ? ਜੀ ਮੇਰਾ ਪਿੰਡ ਖੋੜੀ ਦੁਨਾ ਸਿੰਘ, ਤਹਿਸੀਲ ਗੁਜਰਾਤ ਦੇ ਵਿੱਚ। ਅੱਛਾ। ਸਾਡਾ ਇੱਕ ਬਹੁਤ ਵੱਡਾ ਪਿੰਡ ਹੈ ਪੇਰੋ ਸ਼ਾਹ ਦੇ ਨਾਲ ਨਜ਼ਦੀਕ ਖੋੜੀ ਦੁਨਾ ਸਿੰਘ। ਦੁਨਾ ਸਿੰਘ, ਜਿਹਦਾ ਇਸ ਟਾਈਮ ਨਾਂ ਖੋੜੀ ਰਸੂਲਪੁਰ ਰੱਖਿਆ ਗਿਆ ਹੈ। ਠੀਕ ਹੈ। ਇਸ ਤੋਂ ਪਹਿਲੇ ਖੋੜੀ ਦੁਨਾ ਸਿੰਘ ਨਾਂ ਸੀ। ਜੀ ਜੀ ਜੀ। ਜੀ ਖੋੜੀ ਦੁਨਾ ਸਿੰਘ ਮੈਂ ਤਕਰੀਬਨ ਮੈਨੂੰ ਆਪਣਾ ਨਾ ਮੈਂ ਮੇਰਾ ਖਿਆਲ 2 ਸਾਲ ਪਹਿਲੇ ਮੈਂ ਗਿਆ ਸਾਂ ਜੀ ਜੀ। ਡਾਕੂਮੈਂਟਰੀ ਬਣਾਉਣ ਵਾਸਤੇ ਨਾ। ਜੀ ਔਰ ਖੋੜੀ ਦੁਨਾ ਸਿੰਘ ਬੜਾ ਹਿਸਟੋਰੀਕਲ ਪਿੰਡ ਹੈ ਜੀ। ਜੀ। ਔਰ ਹਿਸਟੋਰੀਕਲ ਇੱਥੋਂ ਵੀ ਹੈ, ਜਾਂ ਫਿਰ ਤੁਸੀਂ ਕਹਿ ਲਓ ਕਿ ਉਹਦੇ ਫੇਮਸ ਹੋਣ ਦੀ ਕੋਈ ਇਹ ਵੀ ਬਹੁਤ ਵੱਡੀ ਵਜ੍ਹਾ ਹੈ ਕਿ ਉੱਥੋਂ ਦੇ ਜੋ ਲੁਬਾਣਾ ਕਮਿਊਨਿਟੀ ਜੀ। ਹੈ, ਸਰਦਾਰ ਸਿੱਖ ਲੋਕ, ਉਹਨਾਂ ਦੀ ਮੈਂ ਗੱਲ ਕਰ ਰਿਹਾ। ਜੀ। ਉਹਨਾਂ ਦੇ ਇੱਕ ਬਜ਼ੁਰਗ ਹੋਏ ਨੇ ਬਾਬਾ ਜੀ ਸੰਤ ਪ੍ਰੇਮ ਸਿੰਘ। ਜੀ। ਠੀਕ ਹੈ। ਤੇ ਉਹਨਾਂ ਬਾਰੇ ਤੁਸੀਂ ਜ਼ਿਕਰ ਸੁਣਿਆ? ਉਹ ਖੋੜੀ ਦੁਨਾ ਸਿੰਘ ਦੇ ਰਹਿਣ ਵਾਲੇ ਸਨ। ਜਾਇ ਪੈਦਾਇਸ਼ ਉਹਨਾਂ ਦੀ ਉੱਥੋਂ ਦੀ ਹੈ। ਜੀ ਬਿਲਕੁਲ। ਅੱਛਾ।
ਤੇ ਤੁਸੀਂ ਨਾਂ ਸੁਣਿਆ ਉਹਨਾਂ ਦਾ, ਜੀ ਜਾਣਦੇ ਬਿਲਕੁਲ ਤੁਸੀਂ? ਸੁਣਿਆ, ਆਪਣੇ ਬਜ਼ੁਰਗਾਂ ਕੋਲ ਸੁਣਦੇ ਹੁੰਦੇ ਸੀ ਬਚਪਨ 'ਚ। ਅੱਛਾ, ਬਾਕੀ ਉਦੋਂ ਕੁਝ ਸਾਡੇ ਪੱਲੇ ਪੈਂਦਾ ਸੀ, ਕੁਝ ਨਹੀਂ ਪੈਂਦਾ, ਬਿਲਕੁਲ ਸਹੀ। ਤੇ ਠੀਕ ਜ਼ਿਆਦਾ ਹੂੰ। ਸੁਣਿਆ ਤੇ ਹੈ ਨਾ ਬਿਲਕੁਲ। ਜੀ ਜੀ, ਮੈਂ ਉੱਥੇ ਇੱਕ ਸਕੂਲ ਦਾ ਵੀ ਵਿਜ਼ਿਟ ਕੀਤਾ ਜੋ ਬਾਬਾ ਜੀ ਨੇ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ, ਜੀ। ਜੋ ਇਲਮ ਦੀ ਜੋਤ ਜਗਾਈ ਸਕੂਲ ਉਹਨਾਂ ਨੇ ਬਣਵਾਇਆ। ਨਾ ਸਿਰਫ ਉੱਥੇ ਬਲਕਿ ਟਾਂਡਾ ਸਕੂਲ ਵੀ ਉਹਨਾਂ ਨੇ ਬਣਾਇਆ, ਜਿਹਦੀ ਅੱਜ ਦੀ ਡੇਟ 'ਚ ਉਮਰ ਤਕਰੀਬਨ 103 ਸਾਲ ਹੋ ਗਈ ਹੈ। ਜੀ ਜੀ ਠੀਕ ਹੈ ਜੀ। ਤੇ ਜ਼ਾਹਰੀ ਬਾਤ ਹੈ, ਤੁਸੀਂ ਉਹ ਸਕੂਲ ਵਿੱਚ ਆਪਣੀ ਜੋ ਪ੍ਰਾਇਮਰੀ ਉੱਥੇ ਜੀ। ਕੀਤੀ ਹੋਏਗੀ, ਪੜ੍ਹੇ ਤੁਸੀਂ ਉਹ ਸਕੂਲ ਜੀ 'ਚ? ਮੈਂ ਪ੍ਰਾਇਮਰੀ ਵੀ ਹੂੰ ਕੀਤੀ ਹੈ, ਸਾਡੇ ਪਿੰਡ ਪ੍ਰਾਇਮਰੀ ਸਕੂਲ ਵੀ ਹੋਇਆ ਸੀ। ਹੂੰ। ਇਹ ਵੀ ਆਪਣੇ ਸਰਦਾਰ ਕਮਿਊਨਿਟੀ ਨੇ ਹੀ ਬਣਵਾਇਆ ਸੀ ਹਾਂਜੀ ਸਕੂਲ। ਹਾਂਜੀ ਹਾਂਜੀ। ਤੇ ਦੂਸਰਾ ਮਿਡਲ ਸੀ, ਫਿਰ ਮਿਡਲ ਤੋਂ ਬਾਅਦ ਹਾਈ ਹੋਇਆ, ਠੀਕ ਹੈ, ਤੇ ਉੱਥੇ ਹੀ ਮੈਂ ਪੜਿਆ। ਸਹੀ ਹੈ। ਜੀ ਇਸ ਤਰ੍ਹਾਂ ਹੀ ਹੈ ਜੀ। ਉਹ ਵੀ ਆਪਣਾ ਕਹਿ ਲਓ ਕਿ ਬਾਬਾ ਜੀ ਦੀ ਦੇਣ ਸੀ ਆਪਣਾ ਜੀ ਉਸ ਬਾਬਾ ਇਲਾਕੇ ਜੀ ਦੇ ਵਿੱਚ। ਬਿਹਤਰੀਨ ਠੀਕ। ਸਕੂਲ ਬਣਿਆ ਸੀ ਉੱਥੇ, ਹਾਂ ਫਿਲਹਾਲ ਵੀ ਹੁਣ ਵੀ ਹੈ। ਜੀ ਜੀ। ਤੇ ਤੇ- ਬਰਾਦਰੀ ਕਿਹੜੀ ਆਪਣੀ ਜੀ? ਮੇਰੀ ਅਵਾਨ ਬਰਾਦਰੀ ਹੈ। ਅਵਾਨ ਬਰਾਦਰੀ। ਜੀ। ਤੁਹਾਡੇ ਜੋ ਬਾਉਜਦਾਦ ਸਨ ਲੋਕਲ ਉੱਥੋਂ ਦੇ ਰਹਿਣ ਵਾਲੇ ਸਨ ਜਾਂ ਉਹਨਾਂ ਨੇ ਜੀ। 1970? ਹਾਂ, ਇਹ ਸ਼ੁਰੂਆਤ ਤੋਂ ਉੱਥੇ ਹੀ ਰਹਿਣ ਵਾਲੇ ਨੇ। ਲੋਕਲ ਸਨ ਜੀ ਮਤਲਬ? ਲੋਕਲ, ਠੀਕ ਹੈ। ਬਿਲਕੁਲ। ਆਪਣੇ ਦਾਦਾ ਜੀ ਦਾ ਵੀ ਨਾਮ ਜ਼ਰੂਰ ਲਵੋ ਜੀ। ਮੇਰਾ ਦਾਦਾ ਜੀ ਦਾ ਨਾਮ ਸੀ ਸਰਦਾਰ ਖਾਨ, ਸਰਦਾਰ ਖਾਨ। ਤੇ ਮੇਰੀ ਦਾਦੀ ਬੜੀ ਮਸ਼ਹੂਰ ਸੀ ਉਹ ਆਪਣੇ ਇਲਾਕੇ ਦੇ ਵਿੱਚ, ਅੱਛਾ। ਜਿਹਨੂੰ ਦਾਦੀ ਮੇਰੀ ਨੂੰ ਕਹਿੰਦੇ ਸੀ ਫੱਜੋ ਚਕੋੜਨ। ਵਾਹ 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 ਵਾਹ। ਅੱਛਾ ਦਾਦੀ ਜੀ। ਮੇਰੀ ਦਾ ਨਾਮ ਫਜ਼ਲਾ ਨਾਂ ਸੀ, ਅੱਛਾ। ਤੇ ਦਾਦੀ ਮੇਰੀ ਦਾ ਨਾਮ ਬੜਾ ਮਸ਼ਹੂਰ, ਜਿਹੜੇ ਕਿ ਸਰਦਾਰ ਕਮਿਊਨਿਟੀ ਇੰਡੀਆ ਦੇ ਵਿੱਚ ਵੀ ਬੜਾ ਜਾਣਦੀ ਉਹ, ਅੱਛਾ। ਜਿਹੜੇ ਇੱਥੇ ਰਹਿ ਕੇ ਗਏ। ਉਹਨਾਂ ਦੇ ਮਸ਼ਹੂਰ ਹੋਣ ਦੀ ਕੋਈ ਵਜ੍ਹਾ ਸਾਨੂੰ ਜ਼ਰੂਰ ਦੱਸੋ, ਮਤਲਬ ਕਿੱਦਾਂ? ਹਾਂ। ਉਹਨਾਂ ਦੇ ਮਸ਼ਹੂਰ ਹੋਣ ਦੀ ਵਜ੍ਹਾ ਕਿ ਉਸ ਦੌਰ ਦਾ ਮਤਲਬ ਹੈ, ਜਿਹੜਾ ਮਕਸਦ ਹੈ ਕਿ ਇੱਕ ਦਲੇਰ ਅੱਛਾ, ਹਾਂ ਠੀਕ ਹੈ। ਜੁਰਤ, ਹਾਂ ਹਾਂ। ਯਾਨੀ ਕਿ ਜ਼ਰੂਰੀ ਇਹ ਨਹੀਂ ਕਿ ਮਰਦ ਹੀ ਜ਼ਰੂਰਤਮੰਦ ਹੁੰਦੇ ਜੀ ਨੇ। ਜੀ ਜੀ, ਬੀਬੀਆਂ ਵੀ ਜੀ ਹੁੰਦੀਆਂ ਸਨ। ਬੀਬੀਆਂ ਵੀ ਬੜੀਆਂ ਬੜੀਆਂ ਹਾਂ। ਜ਼ਰੂਰਤਮੰਦ, ਉਹਨਾਂ ਦੀ ਜ਼ਰੂਰਤਮੰਦ ਹੋਣ ਦੀ ਵਜ੍ਹਾ ਸੀ ਦਲੇਰ ਹੋਣਾ। ਠੀਕ ਹੈ। ਦੂਸਰੇ ਨੰਬਰ ਤੇ ਉਹ ਖਾਣ ਪੀਣ ਇਹ ਉਹ ਐਲਪਸ਼ੁਦਾ ਉਹ ਮੈਨ ਸੀ ਨਾ। ਜੀ ਜੀ ਜੀ, ਮੈਂ ਸਮਝ ਤੇ ਗਿਆ। ਹਾਂ। ਉਸ ਵਾਸਤੇ ਮਸ਼ਹੂਰ ਸੀ। ਹਾਂ, ਹਰ ਕਿਸੇ ਦੇ ਕੰਮ ਆਣਾ, ਹਰ ਕਿਸੇ ਬੇੜੇ ਦੇ- ਮਹੱਲੇ ਵਿੱਚ ਕੋਈ ਕੰਮ ਪੈ ਗਿਆ ਤੇ ਕੰਮ ਹਾਂਜੀ। ਪੈ ਗਿਆ, ਬਲਕਿ ਦੂਸਰੇ ਹਾਂ। ਵਾਲੇ ਸਾਈਡ ਤੇ ਕਿਸੇ ਪਿੰਡ ਕੰਮ ਪੈ ਗਿਆ ਕਿਸੇ ਨੂੰ। ਹੂੰ। ਤੇ ਉਹ ਦਾਦਾ ਜੀ ਜਿਹੜੇ ਮੇਰੇ ਸੀ ਉਹਨਾਂ ਦਾ ਕਾਰੋਬਾਰ ਅੱਛਾ ਸੀ, ਅੱਛਾ। ਤੇ ਇਸ ਵਾਸਤੇ ਫਿਰ ਉਹਨਾਂ ਕੋਲ ਥੋੜੀ ਹੂੰ। ਰਾਜ ਠੀਕ ਸੀ, ਤੇ ਉਹ ਵੀ ਮਸ਼ਹੂਰ ਸੀ ਉਹ। ਸਹੀ ਜੀ ਜੀ, ਠੀਕ ਠੀਕ। ਯਾਨੀ ਸਭ ਆਊਟ ਆਫ ਦੀ ਕੈਮਰਾ ਤੁਹਾਡੇ ਨਾਲ ਸਾਰੀ ਗੱਲਬਾਤ ਹੋਈ। ਇਹਦੇ ਵਿੱਚ ਨਾ ਤੁਸੀਂ ਅਮਰੀਕਾ ਦਾ ਵੀ ਜ਼ਿਕਰ ਕੀਤਾ ਕਿ ਮਾਸ਼ਾਅੱਲਾ ਤੁਸੀਂ ਅਮਰੀਕਾ ਵੀ 17 ਸਾਲ ਮਤਲਬ ਕਿ ਰਹਿ ਗਿਆ ਹੈ। ਜੀ ਜੀ ਵਰਜੀਨੀਆ ਸਟੇਟ ਚ ਸ਼ਾਇਦ ਸਿਟੀ ਚ ਤੁਸੀਂ ਜੀ, ਰਹੇ। ਮੈਂ ਮੈਰੀਲੈਂਡ, ਬਾਲਟੀਮੋਰ ਮੈਰੀਲੈਂਡ। ਅੱਛਾ, ਜੀ ਜੀ ਉੱਥੇ ਤੁਸੀਂ ਰਹਿ ਗਏ। ਜੀ ਜੀ ਤੇ ਉਹ ਕੀ ਸਬਬ ਬਣਿਆ ਜੀ? ਥੋੜਾ ਜਿਹਾ ਨਾ ਕਿ ਬੜਾ ਮੁਖਤਸਰ ਜਿਹਾ ਇਹਦੇ ਤੇ ਵੀ ਤੁਸੀਂ ਚਾਨਣਾ ਪਾ ਦਿਆ ਜੀ ਕਿ ਅਮਰੀਕਾ ਕਿਸ ਤਰ੍ਹਾਂ ਚੈੱਕ ਲੱਗਾ, ਤੁਸੀਂ ਕਿੱਦਾਂ ਗਏ? ਬਸ ਇਸ ਤਰ੍ਹਾਂ ਹੀ ਉੱਥੇ ਇਹ ਜਿਹੜੇ ਜਿਨ੍ਹਾਂ ਜਾਨੀ ਸਾਹਿਬ ਦਾ ਲਕਬ ਮੈਨੂੰ ਦਿੱਤਾ ਸੀ, ਮੇਰਾ ਦੋਸਤ ਅਮਜਦ ਜਾਨੀ, ਅੱਛਾ ਜੀ। ਉਹਨਾਂ ਦੇ ਨਾਲ ਹੀ ਮੈਂ ਗਿਆ ਸੀ, ਹੂੰ ਤੇ ਮੇਰੀ ਯਾਨੀ ਕਿ ਇੱਕ ਵਸੀਲਾ ਹੂੰ। ਉਹ ਹੀ ਬਣੇ, ਜੀ ਤੇ ਉਹਨਾਂ ਦੀ ਵਜ੍ਹਾ ਤੋਂ ਹੀ ਮਤਲਬ ਫਿਰ ਅੱਗੋਂ ਮੇਰਾ ਲਿੰਕ ਬਣਿਆ ਉੱਥੇ ਹੂੰ। ਅੰਬੈਸੀ 'ਚ, ਜੀ ਤੇ ਵੀਜ਼ਾ ਲੱਗ ਗਿਆ ਮੇਰਾ। ਠੀਕ ਹੈ ਜੀ ਜੀ ਠੀਕ ਹੈ। ਨਹੀਂ, ਉਹ ਵੀਜ਼ਾ ਕਿੱਦਾਂ ਲੱਗਾ? ਮਤਲਬ ਕਿ ਤੁਸੀਂ ਐਜ਼ ਏ ਸਿੰਗਰ, ਐਜ਼ ਏ ਸਿੰਗਰ, ਬਸ ਇਹ ਮੈਂ ਪੁੱਛਣਾ। ਅੱਛਾ। ਐਜ਼ ਏ ਸਿੰਗਰ ਮੈਂ ਗਿਆ ਸੀ, ਹਾਂ। ਜਿਹੜਾ ਕਿ 1994 ਦੇ ਵਿੱਚ। ਅੱਛਾ ਇਸ ਤੋਂ ਜੀ। ਪਹਿਲੇ ਕੁਝ ਸਾਲ ਹਾਂ। ਮੇਰੀ ਕੇਸਟ ਰਿਲੀਜ਼ ਕੀਤੀ ਸੀ ਆਰਕਿਊ ਸੈਂਟਰ ਗੱਲਾ ਮੰਡੀ ਬਾਵਲਦੀਨ ਨੇ। ਅੱਛਾ ਜੀ। ਦੂਸਰੇ ਤੇ ਹੀਰੋ ਕੰਪਨੀ ਇੱਕ ਕਰਾਚੀ ਤੋਂ ਚੱਲੀ ਸੀ, ਉਹਨਾਂ ਰਿਲੀਜ਼ ਕੀਤੀ ਸੀ। ਠੀਕ ਹੈ। ਤੇ ਬਸ ਮੈਂ ਬੋਲਦਾ ਵੀ ਸੀ, ਮੌਸੀਕੀ ਦਾ ਨਾਲ ਵੀ ਮੇਰਾ ਬਹੁਤ ਸ਼ੌਕ ਸੀ। ਅੱਛਾ ਜੀ। ਤੇ ਬਸ ਇਸ ਤਰ੍ਹਾਂ ਹੀ ਬਸਾਕਤ ਬਣੀ, ਕੁਝ ਵਸੀਲਾ ਬਣਿਆ, ਜੀ। ਤੇ ਕੁਝ ਅੱਲਾਹ ਤਾਲਾ ਦੀ ਜ਼ਾਤ ਨੇ ਕਰਮ ਕੀਤਾ, ਹੂੰ। ਤੇ ਕੰਮ ਹੋ ਗਿਆ। ਸਹੀ ਹੈ ਜੀ ਸਹੀ ਹੈ। ਇਹ ਸਿੰਗਿੰਗ ਵਾਲੇ ਪਾਸੇ ਮਤਲਬ ਤੁਸੀਂ ਕਿੱਦਾਂ ਆਏ? ਕਿਆ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਪਹਿਲੇ ਵੀ ਕੋਈ ਇਦਾਂ ਦਾ ਕੋਈ ਸ਼ੌਕ ਰੱਖਦਾ ਜੀ ਸੀ? ਸਿੰਗਰ ਦੇ ਮੇਰੇ ਵਾਲਾ ਸਾਹਿਬ ਦੀ ਵੀ ਬਹੁਤ ਅੱਛੀ ਆਵਾਜ਼ ਸੀ। ਹਾਂ। ਉਸ ਤੋਂ ਬਾਅਦ ਮੇਰਾ ਛੋਟਾ ਭਾਈ ਹੋਇਆ ਮਲਕ ਸਿਕੰਦਰ, ਹੂੰ। ਤੇ ਉਹਨਾਂ ਦਾ ਗਾਣਾ ਵੀ ਬੜਾ ਪਪੂਲਰ ਹੋਇਆ ਸੀ ਮਾਚਸ ਤੇ। ਉਹਨਾਂ ਨੇ ਗਾਣਾ ਬੋਲਿਆ, ਅੱਲਾ ਹਾਂਜੀ। ਜਾਣੇ ਵੀ ਮਾਹੀ ਤੇਰਾ ਪਿਆਰ ਕੀ ਏ। ਔਰ ਜਿਹੜੇ ਮਾਚਸ ਦੀ ਡੱਬੀ ਵਜਾਉਂਦੇ ਜਿਹੜੀ ਨੇ? ਮਾਚਸ ਦੀ ਡੱਬੀ ਵਜਾਉਂਦੇ ਉਹ ਨੇ, ਤੁਹਾਡੇ ਭਰਾ ਨੇ? ਉਹ ਮੇਰੇ ਛੋਟੇ ਭਾਈ ਨੇ। ਅੱਛਾ ਅੱਛਾ, ਹਾਂ ਹਾਂ। ਤੇ ਉਹਨਾਂ ਦਾ ਗਾਣਾ ਬੜਾ ਮਸ਼ਹੂਰ ਹੈ। ਜੀ ਜੀ, ਇਸ ਤਰ੍ਹਾਂ ਹੀ। ਮਾਸ਼ਾਅੱਲਾ ਉਹਨਾਂ ਦੀ ਆਵਾਜ਼ ਵੀ ਬੜੀ ਹੈ, ਠੀਕ ਹੈ। ਤੇ ਉਂਝ ਵੀ ਮਲੰਗ ਆਦਮੀ ਸੀ, ਹੈ ਜੀ। ਹਾਂ ਹਾਂ ਹਾਂ। ਤੇ ਬਜ਼ੁਰਗਾਂ ਦੀ ਵੀ ਬੜੀ ਆਵਾਜ਼ ਸੀ, ਅੱਛਾ। ਅੱਗੋਂ ਮੇਰੀ ਵੀ ਹੈ। ਹੂੰ। ਤੇ ਹੁਣ
ਮੈਂ ਕੋਸ਼ਿਸ਼ ਕਰ ਰਿਹਾ, ਮੇਰੇ ਛੋਟੇ ਬੇਟੇ ਦੀ ਵੀ ਆਵਾਜ਼ ਜਿਹੜੀ ਹੈ ਅੱਛਾ, ਅੱਛੀ ਆਵਾਜ਼ ਹੈ। ਠੀਕ ਹੈ। ਮਤਲਬ ਸੁਰ ਨਾਲ ਤੁਹਾਡਾ ਜੋ ਖਾਨਦਾਨ ਹੈ ਜੀ। ਉਹ ਕਹਿ ਲਓ ਕਿ ਬਜ਼ੁਰਗਾਂ ਤੋਂ ਸ਼ੁਰੂ ਬਜ਼ੁਰਗਾਂ ਤੋਂ ਸ਼ੁਰੂ ਹਾਂ, ਹੋਇਆ, ਬਿਲਕੁਲ। ਠੀਕ ਹੈ, ਲਗਾਵਟ ਹੈ ਵੀ ਇਸ ਜੀ, ਚੀਜ਼ ਜੀ, ਨਾਲ, ਬਿਲਕੁਲ। ਸੁਰ ਔਰ ਆਲਾਪ ਦੇ ਨਾਲ। ਜੀ, ਜੀ। ਠੀਕ ਹੈ, ਠੀਕ ਹੈ। ਜਾਨੀ ਸਾਹਿਬ ਕੋਈ ਫੇਵਰਟ ਸਿੰਗਰ ਆਪਣਾ ਕਿਹੜਾ ਸੀ ਜੀ ਮੇਰਾ ਫੇਵਰਿਟ ਸਿੰਗਰ ਤੇ ਜਾਂ ਕਿਹੜਾ ਹੈ? ਤਾਉਲਾ ਵੀ ਹੈ, ਅੱਛਾ, ਮਨਸੂਰ ਅਲੀ ਮਲੰਗੀ ਠੀਕ ਹੈ। ਸਾਹਿਬ, ਇਹ ਵੀ ਮੇਰੇ ਫੇਵਰਿਟ ਸਿੰਗਰ ਨੇ। ਵਾਹ ਜੀ ਵਾਹ, ਜੀ ਜੀ। ਠੀਕ ਹੈ। ਬਾਕੀ ਜ਼ਬਰਦਸਤ। ਸਿੰਗਰ ਜਿਹੜੇ ਅੱਛੀਆਂ ਆਵਾਜ਼ਾਂ ਵਾਲੇ ਨੇ ਸਾਰੇ ਫੇਵਰਿਟ ਹੀ ਨੇ। ਬਿਲਕੁਲ ਸਹੀ, ਜੀ। ਬਿਲਕੁਲ ਸਹੀ, ਠੀਕ ਹੈ। ਤੁਸੀਂ ਆਪਣਾ ਨਾ ਇੱਕ ਗੱਲ ਕੀਤੀ, ਮੈਂ ਚਾਹਾਂਗਾ ਕਿ ਯਾਰ ਉਹ ਵੀ ਗੱਲ ਨਾ ਰਿਕਾਰਡ 'ਚ ਹੋਈਏ ਕਿ ਜਦੋਂ ਤੁਸੀਂ ਅਮਰੀਕਨ ਐਮਬੈਸੀ 'ਚ ਜਾਂਦੇ ਹੋ ਜੀ ਤੇ ਉਹ ਗੋਰੀ ਨਾਲ ਜਾਂ ਤੁਹਾਡਾ ਆਪਣਾ ਇੰਟਰਵਿਊ ਸ਼ੁਰੂ ਹੁੰਦਾ ਹੈ ਜੀ ਜੀ ਤੇ ਉਹ ਤੁਸੀਂ ਕਿਹਾ ਕਿ ਯਾਰ ਉਹ ਮੈਂ ਜਦੋਂ ਨੇ ਮੈਨੂੰ ਕਿਹਾ ਨਾ ਤੂੰ ਮੈਨੂੰ ਸੁਣਾ ਕੁਝ ਜੀ। ਸੁਣਾ, ਜੀ ਜੀ ਤੇ ਤੁਸੀਂ ਬੋਲਿਆ, ਤੁਸੀਂ ਕਿਹਾ ਕਿ ਉਹ ਨਾ ਆਪਣੇ ਟੇਬਲ ਤੋਂ ਚੇਅਰ ਛੋੜ ਦਿੱਤੀ, ਉੱਠ ਗਈ ਜੀ ਜੀ ਤੇ ਉਹ ਨਾ ਮਤਲਬ ਕਿ ਜੋਸ਼ ਨਾਲ ਨਾ ਇੱਕ ਕਹਿ ਲਓ ਕਿ ਜਿੱਦਾਂ ਅਸੀਂ ਵਜਦਾਨੀ ਕੈਫੀਅਤ ਕਹਿੰਦੇ ਆ, ਉਹ ਜੀ। ਵਜ੍ਹਾ 'ਚ ਆ ਗਈ ਤੇ ਆਪਣੇ ਨਾਲ ਉਹ ਦੀਵਾਰ ਨਾਲ ਨਾ ਆਪਣੇ ਹੱਥ ਨੂੰ ਮਾਰਨ ਲੱਗ ਪਈ। ਜੀ। ਉਹ ਕਿਹੜਾ ਤੁਸੀਂ ਮਤਲਬ ਕਿ ਉਹਨੂੰ ਸੁਣਾਇਆ ਸੀ ਬੋਲ, ਜਾਂ ਕਿਹੜਾ ਸੁਣਾਇਆ? ਜੀ ਉਹ ਮੈਂ ਤੁਹਾਨੂੰ ਸੁਣਾ ਕੇ ਪੇਸ਼ ਹਾਂ ਕਰਦਾ। ਜੀ, ਜ਼ਰੂਰ ਜ਼ਰੂਰ। ਪੀ ਕੇ ਲਹੂ ਲੋਕਾਂ ਦਾ ਪੀ ਕੇ ਲਹੂ ਲੋਕਾਂ ਦਾ ਬਣੇ ਮੂੰਹ ਜ਼ੋਰ ਵੇ, ਅਸਾਂ ਗੁੱਟ ਪੀਤੀ ਏ ਤੇ ਮਚ ਗਿਆ ਸ਼ੋਰ ਵੇ। ਪੀ ਕੇ ਲਹੂ ਲੋਕਾਂ ਦਾ ਕਾਫੀ ਕੱਦੀ ਨਾ ਮੌਲਾ ਤੂੰ ਆਬਾਦ ਕੀਤਾ, ਸਦਾ ਰੱਖੀ ਆਈ ਦੁਖੜੇ ਸਹਿਣ ਜੋਗਾ। ਨਹੀਂ ਹੁਸਨ ਪੱਲੇ ਨਹੀਂ ਜ਼ਰ ਪੱਲੇ, ਮੈਂ ਤੇ ਆਸ਼ਿਕਾਂ ਵਿੱਚ ਨਹੀਂ ਬੈਣ ਜੋਗਾ। ਹੋ ਲੋਕੀ ਸਭ ਰਲ ਕੇ ਮੈਨੂੰ ਦੇਣ ਤਾਨੇ, ਮੈਂ ਤਾਂ ਕੁਝ ਨਹੀਂ ਕਿਸੇ ਨੂੰ ਕਹਿਣ ਜੋਗਾ। ਮਲਕਣ ਮੌਤ ਨੂੰ ਰੱਬਾ ਵੇ ਤੂੰ ਭੇਜ ਜਲਦੀ, ਨਹੀਂ ਖਾਲਕ ਦੁਖੜੇ ਸਹਿਣ ਜੋਗਾ। ਪੀ ਕੇ ਲਹੂ ਲੋਕਾਂ ਦਾ ਬਣੇ ਮੂੰਹ ਜ਼ੋਰ ਵੇ, ਅਸਾਂ ਗੁੱਟ ਪੀਤੀ ਏ ਤੇ ਮਚ ਗਿਆ ਸ਼ੋਰ ਵੇ। ਅਸਾਂ ਗੁੱਟ ਪੀਤੀ ਏ ਤੇ ਮਚ ਗਿਆ ਸ਼ੋਰ ਵੇ। ਪੀ ਕੇ ਲਹੂ ਲੋਕਾਂ ਦਾ ਬਣੇ ਮੂੰਹ ਜ਼ੋਰ ਵੇ, ਅਸਾਂ ਗੁੱਟ ਪੀਤੀ ਏ ਤੇ ਮਚ ਗਿਆ ਸ਼ੋਰ ਵੇ। ਪੀ ਕੇ ਲਹੂ ਲੋਕਾਂ ਦਾ ਕੋਈ ਤਾਂ ਨਿਸ਼ਾਨੀ ਦੱਸ ਮੈਨੂੰ ਚੰਨਾ ਪਿਆਰ ਦੀ, ਆਬਾਦੀ ਕੱਟ ਗਈ ਏ ਕਿਉਂ ਤੇਰੇ ਸ਼ਾਰ ਦੇ। ਕੋਈ ਤਾਂ ਨਿਸ਼ਾਨੀ ਦੱਸ ਮੈਨੂੰ ਚੰਨਾ ਪਿਆਰ ਦੀ, ਆਬਾਦੀ ਕੱਟ ਗਈ ਏ ਕਿਉਂ ਤੇਰੇ ਸ਼ਾਰ ਦੀ। ਕੋਠਿਆਂ ਦਾ ਕਾਠ ਪੱਟ ਚੱਲੇ ਕਮਜ਼ੋਰ ਵੇ, ਅਸਾਂ ਗੁੱਟ ਪੀਤੀ ਏ ਤੇ ਇਹ ਮੱਚ ਗਿਆ ਸ਼ੋਰ ਵੇ। ਸਾਹ ਗੁੱਟ ਪੀਤੀ ਏ ਤੇ ਮੱਚ ਗਿਆ ਸ਼ੋਰ ਵੇ। ਪੀ ਕੇ ਲਹੂ ਲੋਕਾਂ ਦਾ ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਆਲਾ, ਬਹੁਤ ਆਲਾ। ਅੱਛਾ ਜੀ, ਇਹ ਉਹ ਮਤਲਬ ਤੁਸੀਂ ਬੋਲ ਬੋਲੇ ਨੇ ਜੋ ਤੁਸੀਂ ਅਮਰੀਕਨ ਲੇਡੀ ਨੂੰ ਇੰਟਰਵਿਊ ਦੇ ਦੌਰਾਨ ਤੁਸੀਂ ਸੁਣਾਇਆ ਸੀ। ਜੀ ਜੀ ਬਿਲਕੁਲ। ਹਾਂਜੀ, ਔਰ ਉਹ ਉੱਠ ਖਲੋਤੀ। ਜੀ ਜੀ ਠੀਕ ਹੈ ਜੀ। ਫਿਰ ਤੁਸੀਂ ਦੱਸਿਆ ਕਿ ਉਹਨਾਂ ਤੁਹਾਨੂੰ ਫਿਰ ਕੱਲ ਬੁਲਾਇਆ, ਉਹਨੇ ਕਿਹਾ ਕਿ ਆਪਣਾ ਕਮ ਟੂ ਮਾਰੋ, ਜੀ ਜੀ ਅਗਲੇ ਦਿਨ ਤੁਸੀਂ ਫਿਰ ਆਣਾ। ਬਿਲਕੁਲ। ਠੀਕ ਹੈ। ਅਗਲੇ ਦਿਨ ਤੁਸੀਂ ਜਾਂਦੇ ਹੋ, ਆਪਣਾ
ਅਮਰੀਕਨ ਐਮਬੈਸੀ ਦੇ ਵਿੱਚ ਉਸ ਵੇਲੇ ਕਰਾਚੀ ਸੀ ਸ਼ਾਇਦ ਤੁਸੀਂ ਦੱਸਿਆ ਜੀ, ਕਰਾਚੀ ਸੀ ਜੀ। ਅੱਛਾ 1994 ਦੀ ਗੱਲ ਹੋ ਰਹੀ 1994 ਦੀ ਗੱਲ ਹੋ ਰਹੀ ਜੀ ਬਿਲਕੁਲ। ਤੁਸੀਂ ਅਗਲੇ ਰੋਜ਼ ਫੇਰ ਜਾਂਦੇ ਹੋ ਤੇ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਰਸ਼ ਸੀ ਤੇ ਤੁਸੀਂ ਇੰਤਜ਼ਾਰ ਦੇ ਵਿੱਚ ਬੈਠੇ ਹੋ ਜੀ ਜੀ ਉਸ ਗੋਰੀ ਦੀ ਫੇਰ ਨਜ਼ਰ ਤੁਹਾਡੇ ਤੇ ਪੈਂਦੀ ਹੈ ਜੀ ਬਿਲਕੁਲ। ਉਹਨੇ ਕਿਹਾ ਬਾਕੀ ਸਾਰੇ ਪਿੱਛੇ ਜਾਨੀ ਸਾਹਿਬ ਨੂੰ ਅੱਗੇ ਆਣ ਦਿਓ ਜੀ ਹਾਂ ਉਹਨਾਂ ਫੇਰ ਤੁਹਾਨੂੰ ਕਿਹਾ ਕਿ ਕੁਝ ਸੁਣਾਓ ਜੀ ਬਿਲਕੁਲ। ਫੇਰ ਤੁਸੀਂ ਨੂੰ ਕਿਹੜੇ ਬੋਲ ਸੁਣਾਏ ਜੀ ਮੈਂ ਬਿਸਮਿਲ੍ਲਾ ਪੇਸ਼ ਆਹਾ ਨੀ ਹੱਥੀਓ ਦੇ ਵਿੱਚ ਹੱਥ ਸੀ ਤੇਰਾ ਖਿਲਰੇ ਹੋਏ ਸਣ ਸਾਰੇ ਵਾਲ ਕੱਲਿਓ ਕੌਣ ਸੀ ਤੇਰੇ ਨਾਲ ਕੱਲਿਓ ਕੌਣ ਸੀ ਤੇਰੇ ਨਾਲ ਕੱਲਿਓ ਕੌਣ ਸੀ ਤੇਰੇ ਨਾਲ ਹੱਥੀਓ ਦੇ ਵਿੱਚ ਹੱਥੀ ਸੀ ਤੇਰਾ ਖਿਲਰੇ ਹੋਏ ਸਣ ਸਾਰੇ ਵਾਲ ਕੱਲਿਓ ਕੌਣ ਸੀ ਤੇਰੇ ਨਾਲ ਕੱਲਿਓ ਕੌਣ ਸੀ ਤੇਰੇ ਨਾਲ ਕੱਲਿਓ ਕੌਣ ਸੀ ਤੇਰੇ ਨਾਲ ਨੀ ਜੂੜਾ ਖੁੱਲਿਆ ਤੇਰਾ ਨੀ ਕੱਜਲ ਡੁੱਲਿਆ ਤੇਰਾ ਨਾ ਐਵੇਂ ਪਰਦੇ ਪਾਣੀ ਨਾ ਐਵੇਂ ਕਸਮਾਂ ਖਾਣੀ ਮੈਂ ਅੱਖੀ ਵੇਖਿਆ ਤੈਨੂੰ ਤੂੰ ਸੱਚੀ ਦੱਸ ਦੇ ਮੈਨੂੰ ਕਿਤੇ ਨਾਲ ਦੁੱਖ ਸੁੱਖ ਬੋਲੇ ਖਲੋ ਕੇ ਕੰਧ ਦੇ ਓਲੇ ਟਾਂਗੇ ਦੇ ਕੋਲ ਖਲੋ ਕੇ ਜਿਸ ਨੂੰ ਨੇੜੇ ਨੇੜੇ ਹੋ ਕੇ ਜਿਸ ਨੂੰ ਕੰਧ ਦੇ ਕੋਲ ਖਲੋ ਕੇ ਜਿਸ ਨੂੰ ਨੇੜੇ ਨੇੜੇ ਹੋ ਕੇ ਜਿਸ ਨੂੰ ਦੱਸਦੀ ਪਈ ਸੇ ਦਿਲ ਦਾ ਹਾਲ ਕੱਲਿਓ ਕੌਣ ਸੀ ਤੇਰੇ ਨਾਲ ਕੱਲਿਓ ਕੌਣ ਸੀ ਤੇਰੇ ਨਾਲ ਹੱਥੀਓ ਦੇ ਵਿੱਚ ਹੱਥ ਸੀ ਤੇਰਾ ਖਿਲਰੇ ਹੋਏ ਸਣ ਸਾਰੇ ਵਾਲ ਕੱਲਿਓ ਕੌਣ ਸੀ ਤੇਰੇ ਨਾਲ ਕੱਲਿਓ ਕੌਣ ਸੀ ਤੇਰੇ ਨਾਲ ਕੱਲਿਓ ਕੌਣ ਸੀ ਤੇਰੇ ਨਾਲ ਤੂੰ ਪੈਰੀ ਝਾਂਜਰਾਂ ਪਾਈਆਂ ਤੂੰ ਹੱਥੀ ਮਹਿੰਦੀਆਂ ਲਾਈਆਂ ਰੂਪ ਤੈਨੂੰ ਆਵਾ ਚੜਿਆ ਹੱਥ ਤੂੰ ਵੈਰ ਦਾ ਫੜਿਆ ਨੀ ਆਵੇ ਸਮਝ ਨਾ ਤੈਨੂੰ ਮੈਂ ਜੋ ਵੀ ਆਖਾਂ ਤੈਨੂੰ ਓਠ ਵੀ ਲਾਲ ਸੀ ਤੇਰੇ ਨਿਖਲਰੇ ਵਾਲ ਸੀ ਤੇਰੇ ਕਾਲੀਆਂ ਦੁਲਹੀਫਾ ਮੁੱਖ ਤੇ ਪਾ ਕੇ ਝਾਂਜਰਾਂ ਦੇ ਨਾਲ ਪੈਰ ਸਜਾ ਕੇ ਕਾਲੀਆਂ ਦੁਲਹੀਫਾ ਮੁੱਖ ਤੇ ਪਾ ਕੇ ਝਾਂਜਰਾਂ ਦੇ ਨਾਲ ਪੈਰ ਸਜਾ ਕੇ ਟੁਰਦੀ ਪਈ ਸੇ ਤੋਰ ਕਮਾਲ ਕੱਲਿਓ ਕੌਣ ਸੀ ਤੇਰੇ ਨਾਲ ਕੱਲਿਓ ਕੌਣ ਸੀ ਤੇਰੇ ਨਾਲ ਹੱਥੀਓ ਦੇ ਵਿੱਚ ਹੱਥ ਸੀ ਤੇਰਾ ਖਿਲਰੇ ਹੋਏ ਸਣ ਸਾਰੇ ਵਾਲ ਕੱਲਿਓ ਕੌਣ ਸੀ ਤੇਰੇ ਨਾਲ 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 ਵਾਹ ਜਿੰਦੇ ਵਾਸਤੇ ਰਹੋ ਜਿੰਦੇ ਵਾਸਤੇ ਰਹੋ ਇਸ ਤੋਂ ਬਾਅਦ ਗੋਰੀ ਦੇ ਜੋ ਰਿਮਾਰਕ ਸਨ ਮੈਂ ਚਾਹਨਾ ਵਾਂ ਕਿ ਤੁਸੀਂ ਆਪਣੀ ਜ਼ੁਬਾਨੀ ਐਕਸਪਲੇਨ ਕਰੋ ਉਹਨੇ ਫਿਰ ਕੀ ਕੀਤਾ ਵੀਜ਼ਾ ਤੁਹਾਨੂੰ ਮਿਲਿਆ